ਤੁਹਾਡਾ ਨਾਮ? ਮੁਹੰਮਦ ਜ਼ਮਾਨ। ਮੁਹੰਮਦ ਜ਼ਮਾਨ। ਤੁਹਾਡੇ ਵਾਲਦ ਸਾਹਿਬ ਦਾ? ਮੁਹੰਮਦ ਨਵਾਜ਼। ਮੁਹੰਮਦ ਨਵਾਜ਼। ਤੇ ਤੁਹਾਡੇ ਦਾਦਾ ਜੀ ਦਾ? ਖੁਸ਼ੀ ਮੁਹੰਮਦ। ਖੁਸ਼ੀ ਮੁਹੰਮਦ। ਤੇ ਖੁਸ਼ੀ ਮੁਹੰਮਦ ਦੇ ਅੱਗੇ ਵਾਲਦ ਸਾਹਿਬ ਦਾ ਨਾਂ ਕੀ ਸੀ? ਕਸੀਟਾ। ਹਾਂ, ਹੁਣ ਉੱਥੇ ਗੱਲ ਤਾਰਨੇ। ਘਸੀਟਾ ਸਿੰਘ ਸੀ ਉਹਨਾਂ ਦਾ ਨਾਮ। ਘਸੀਟਾ ਸਿੰਘ। ਘਸੀਟਾ ਸਿੰਘ। ਇਹ ਤੁਹਾਡਾ ਨਾਮ ਕੀ ਜੇ ਬਜ਼ੁਰਗੋ? ਰਿਆਸਤ ਅਲੀ। ਰਿਆਸਤ ਅਲੀ। ਤੇ ਤੁਹਾਡੀ ਵਲਦੀਅਤ ਹੈ? ਬਾਨਾ। ਬਾਨਾ। ਤੇ ਤੁਹਾਡੇ ਦਾਦਾ ਜੀ ਦਾ? ਸੌਣ ਸਿੰਘ। ਹਾਂਜੀ। ਤੁਹਾਡੇ ਦਾਦਾ ਜੀ ਦਾ ਨਾਮ? ਸੌਣ ਸਿੰਘ। ਤੇ ਗੁਰਦੁਆਰਾ ਕਿੱਥੇ ਕਰਕੇ ਹੁੰਦਾ ਸੀ ਜੀ? ਗੁਰਦੁਆਰਾ ਜਿਹੜਾ ਪਿੰਡ ਦੇ ਵਿਚਕਾਰ ਪਿੰਡ ਦੇ ਹੁੰਦਾ ਵਿਚਕਾਰ। ਅੱਛਾ, ਇਹ ਚਬਾਰਾ ਜਿਹੜਾ ਸੜਿਆ ਫਿਰ ਇਹਨਾਂ ਦਾ ਹੀ ਹੈ, ਮੂਲਾ ਸਿੰਘ ਦਾ? ਮੂਲਾ ਸਿੰਘ ਦਾ ਨੰਬਰਦਾਰ ਵੀ ਸੀ। ਨੰਬਰਦਾਰ ਸੀ, ਬਿਲਕੁਲ ਬਿਲਕੁਲ। 47 ਦੀ ਵੰਡ ਤੋਂ ਪਹਿਲੋਂ ਲੋਕਾਂ ਦਾ, ਮੁਸਲਮਾਨਾਂ ਦਾ ਤੇ ਸਿੱਖਾਂ ਦਾ, ਹੈ ਤਾਂ ਤੁਹਾਡੇ ਆਪਣੇ ਹੀ ਸਨ, ਤੇ ਕਿਸ ਤਰ੍ਹਾਂ ਦਾ ਮੇਲ ਮਿਲਾਪ ਸੀ? ਕਿਸ ਤਰ੍ਹਾਂ ਦਾ ਉਹਨਾਂ ਦੇ ਤਰੀਕੇਕਾਰ ਸਨ? ਮੇਲ ਮਿਲਾਪ ਤੇ ਜਿਵੇਂ ਦੱਸਦੇ ਸਨ ਨਾ, ਸਿੱਖ ਬੜੇ ਚੰਗੇ ਸਨ। ਸਾਡੀ ਉਦੋਂ ਰਹਿਸ਼ ਵੀ ਪਿੰਡ ਦੇ ਵਿੱਚ ਸੀ। ਠੀਕ ਹੈ। ਜਦੋਂ ਸਿੱਖ ਗਏ ਨੇ ਨਾ, ਸਾਡਾ ਕੋਠਾ ਕੁੱਲਾ ਤੇ ਬਾਹਰ ਹੀ ਸੀ, ਉਹ ਸਾੜ ਕੇ ਟੁਰ ਗਿਆ ਤਾਂ। ਅੱਛਾ। ਉਦੋਂ ਬਾਅਦ ਫਿਰ ਇੱਥੇ ਆਏ। ਅੱਛਾ ਭਾਜੀ, ਤੁਹਾਡਾ ਨਾਂ ਕੀ ਹੈ? ਮੁਹੰਮਦ ਜ਼ਮਾਨ। ਮੁਹੰਮਦ ਜ਼ਮਾਨ ਵਿਰਕ। ਹਾਂਜੀ। ਤੁਹਾਡੇ ਵਾਲਦ ਸਾਹਿਬ ਦਾ? ਮੁਹੰਮਦ ਨਵਾਜ਼। ਮੁਹੰਮਦ ਨਵਾਜ਼। ਮਾਂ ਜੀ ਨੇ ਇੱਥੇ ਦਰਬਾਰ ਦਾ ਇੱਕ ਜ਼ਿਕਰ ਕੀਤਾ, ਗੁੱਲੂ ਸ਼ਾਹ ਦਾ। ਆਹੋ। ਉਹ ਕਹਿੰਦੀ ਕਿ ਸਾਡੀ ਪੈਲੀ ਵੀ ਉਧਰ ਸੀ ਤੇ ਸਾਡੀ ਪੈਲੀ 'ਚ ਵੀ ਹੈ ਸੀ। ਆਹ ਦਰਬਾਰ ਤੇ ਜੇ ਵੀ ਹੈ। ਅੱਛਾ। ਉਹ ਹਜੇ ਮੇਲਾ ਹੁੰਦਾ ਸਾਲ। ਮੇਲਾ ਹੁੰਦਾ ਹੈ? ਹਾਂਜੀ, ਇੱਥੇ ਆਏ। ਕਿਹੜੇ ਮੌਸਮ 'ਚ ਹੁੰਦਾ ਹੈ ਮੇਲਾ? ਪਹਿਲੀ ਹਾੜ ਤੇ। ਪਹਿਲੀ ਹਾੜ ਦੀ। ਆਹੋ। ਇਹ ਜਿਹੜੀ ਤਾਰੀਖ ਮਿੱਠੀ ਹੋਈ ਹੈ, ਇਹ ਸ਼ੁਰੂ ਤੋਂ ਹੀ ਇਹ ਪਹਿਲੀ ਹਾੜ ਦੀ ਚਲੀ ਆ? ਬੰਦਾ ਵੇਖਣ ਲੱਗਿਆ ਇਹ ਪਹਿਲੀ। ਇਹ ਪਹਿਲੀ ਹਾੜ ਦੀ ਲਗਾ ਹੁੰਦਾ। ਸਾਡੇ ਅੱਛਾ। ਦਾਦੇ ਦੇ ਵਕਤ ਦਾ ਦਾਦਾ ਜਿਹੜਾ ਖੁਸ਼ੀ ਮੁਹੰਮਦ ਸੀ, ਅੱਛਾ। ਉਹਦੇ ਦੌਰ 'ਚ ਵੀ ਇਹ ਪਹਿਲੀ ਹਾੜ ਦੀ। ਤੁਹਾਡਾ ਨਾਮ? ਮੁਹੰਮਦ ਜ਼ਮਾਨ। ਮੁਹੰਮਦ ਜ਼ਮਾਨ। ਤੁਹਾਡੇ ਵਾਲਦ ਸਾਹਿਬ ਦਾ? ਮੁਹੰਮਦ ਨਵਾਜ਼। ਮੁਹੰਮਦ ਨਵਾਜ਼। ਤੇ ਤੁਹਾਡੇ ਦਾਦਾ ਜੀ ਦਾ? ਖੁਸ਼ੀ ਮੁਹੰਮਦ। ਖੁਸ਼ੀ ਮੁਹੰਮਦ। ਤੇ ਖੁਸ਼ੀ ਮੁਹੰਮਦ ਦੇ ਅੱਗੇ ਵਾਲਦ ਸਾਹਿਬ ਦਾ ਨਾਂ ਕੀ ਸੀ? ਕਸੀਟਾ। ਹਾਂ, ਹੁਣ ਉੱਥੇ ਗੱਲ ਤਾਰਨੇ। ਘਸੀਟਾ ਸਿੰਘ ਸੀ ਉਹਨਾਂ ਦਾ ਨਾਮ। ਘਸੀਟਾ ਸਿੰਘ। ਘਸੀਟਾ ਸਿੰਘ। ਇੱਕ ਹੀ ਸਨ। ਸਿੱਖ। ਭਰਾ ਦਾ ਨਾਂ ਭਰਾ ਹੀ ਸੀ ਨਾ, ਸੌਣ। ਆਹੋ। ਭਰਾ ਸੌਣ ਸੀ। ਹਾਂਜੀ। ਸਾਡਾ ਜਿਹੜਾ ਨਾ ਭਾਜੀ ਜ਼ਮਾਨ ਸਾਹਿਬ, ਜਿਹੜਾ ਖਿੱਤਾ ਹੈ ਨਾ ਜੀ, ਹਾਂ। ਇੱਥੇ ਪਹਿਲੇ ਸਨ ਮਜਮੂਈ ਤੌਰ ਤੇ, ਖਾ ਕਿਸੇ ਵੀ ਬਰਾਦਰੀ ਦੇ ਨੇ, ਹਿੰਦੂ ਸਨ। ਹਿੰਦੂ ਤੇ ਸਿੱਖ ਸਨ। ਨਹੀਂ, ਗੁਰੂ ਨਾਨਕ ਸਾਹਿਬ ਆਏ ਨਾ, ਉਥੋਂ ਫਿਰ ਸਿੱਖ ਮਜ਼ਹਬ ਦਾ ਜਿਹੜਾ ਨਾ ਪ੍ਰਚਾਰ ਹੋਇਆ, ਇਬਤਦਾ ਸਿੱਖ ਮਜ਼ਹਬ ਦੀ ਹੋਈ। ਗੁਰੂ ਨਾਨਕ ਸਾਹਿਬ ਜਿਸ ਟਾਈਮ ਹੋਏ ਨਾ, ਸਹੀ। ਸਿੱਖ ਮਜ਼ਹਬ ਦੀ ਇਬਤਦਾ ਉਸਤਾਦ ਜੀ ਉਸ ਵਕਤ ਹੋਈ, ਅੱਜ ਤੋਂ 550 ਸਾਲ ਪਹਿਲੇ। ਪਹਿਲੇ ਮਜਮੂਈ ਤੌਰ ਤੇ ਹਿੰਦੂ ਸਨ, ਫਿਰ ਸਿੱਖ ਹੋਏ। ਸਿੱਖੋਂ ਕਈ ਹਿੰਦੂ ਦੇ ਦੌਰ ਦੇ ਵਿੱਚ ਹੀ ਮੁਸਲਮਾਨ ਹੋਏ ਨੇ। ਜ਼ਾਤਾਂ ਇਹੋ ਹੀ ਰਹੀਆਂ ਨੇ, ਆਹੋ। ਜੱਟਾਂ ਦੀਆਂ ਜ਼ਾਤਾਂ ਇਹੋ ਹੀ ਰਹੀਆਂ, ਰਾਜਪੂਤਾਂ ਦੀਆਂ ਵੀ ਜ਼ਾਤਾਂ, ਰਾਈਆਂ ਦੀਆਂ, ਹਿੰਦੂਆਂ, ਮਤਲਬ ਜਿੰਨੇ ਵੀ ਘੁਮਿਆਰ ਵੀ ਹਿੰਦੂਆਂ 'ਚ ਵੀ ਨੇ, ਸਿੱਖਾਂ 'ਚ ਵੀ ਘੁਮਿਆਰ ਹੈਗੇ ਨੇ, ਸਾਰੀਆਂ ਬਰਾਦਰੀਆਂ। ਇਹ ਜਿਹੜੀਆਂ ਬਰਾਦਰੀਆਂ ਨੇ, ਇਹ ਆਲਰੇਡੀ ਪਹਿਲੇ ਦੀ ਚੱਲੀਆਂ ਆ ਰਹੀਆਂ ਨੇ। ਜਿਸ ਟਾਈਮ ਬਾਬਾ ਜੀ ਗੁਰੂ ਨਾਨਕ ਸਾਹਿਬ ਆਏ ਨੇ ਜੀ, ਉਹਨਾਂ ਨੇ ਆਪਣੇ ਮਜ਼ਹਬ ਦੀ ਬੁਨਿਆਦ ਰੱਖੀ, ਤੇ ਫਿਰ ਜਿਹੜਾ ਨਾ ਉਹ ਸਿੱਖੀ ਦੀ ਤਰਫ ਲੋਕ ਰੁਝਾਨ ਹੋ ਗਿਆ। ਆਹੋ। ਉਹ ਫਿਰ ਲੋਕ ਜਿਹੜੇ ਨਾ ਪਹਿਲੇ ਕਈ ਤਾਂ ਹਿੰਦੂਆਂ ਤੋਂ ਇਸਲਾਮ ਦੇ ਅੰਦਰ ਆ ਗਏ, ਤੇ ਕਈ ਬਾਬਾ ਜੀ ਗੁਰੂ ਨਾਨਕ ਦੇ ਦੌਰ 'ਚ ਸਿੱਖ ਪਹਿਲੇ ਹਿੰਦੂਆਂ ਤੋਂ ਸਿੱਖ ਹੋਏ, ਤੇ ਸਿੱਖਾਂ ਤੋਂ ਫਿਰ ਜਿਹੜਾ ਨਾ ਇਸਲਾਮ ਦੇ, ਉਹ ਜਿਹੜਾ ਨਾ ਇਸਲਾਮ 'ਚ ਕਨਵਰਟ ਹੋਏ। ਉਹਦੇ ਵਿੱਚ ਜਿਹੜਾ ਨਾ ਕਈ ਤੇ ਪਾਕਿਸਤਾਨ ਬਣਨ ਦੇ ਨਾਲ ਹੀ ਪਹਿਲੇ ਹੋ ਗਏ, ਤੇ ਕਈ ਜਿਹੜਾ ਨਾ ਸ਼ੁਰੂ, ਮਤਲਬ ਬਾਬਾ ਜੀ ਦਾ ਜਿਸ ਟਾਈਮ ਉਹ ਪੀਰੀਅਡ ਆਇਆ, ਉਸ ਤੋਂ ਥੋੜੇ ਅਰਸੇ ਬਾਅਦ ਬਹਰਹਾਲ ਆਸਤਾ ਜਿਹੜਾ ਨਾ ਉਹ ਸਾਡੇ ਜਿਹੜੇ ਔਲੀਆ ਕਰਾਮ ਬਜ਼ੁਰਗ ਹੋਏ ਨੇ, ਉਹ ਬਦਲਦਾ ਗਿਆ। ਉਹ ਉਹਨਾਂ ਦੀ ਨਿਸਬਤ ਦੇ ਨਾਲ ਫਿਰ ਲੋਕ ਇਸਲਾਮ ਦੇ ਦਾਇਰੇ 'ਚ ਆਉਂਦੇ ਰਹੇ। ਤੁਹਾਡੇ ਹੁਣ ਗੱਲ ਕਰਨੇ ਤੁਹਾਡੇ ਬਜ਼ੁਰਗਾਂ ਦੀ ਤੇ ਤੁਹਾਡੇ ਪਿੰਡ ਦੀ। ਤੁਹਾਡੇ ਪਿੰਡ ਦੇ ਬਾਰੇ ਬਜ਼ੁਰਗ ਦੱਸਦੇ ਨੇ ਜਿਹੜੇ ਇੱਥੋਂ ਇੰਡੀਆ 'ਚ ਗਏ ਨੇ, ਪੂਰਨ ਸਿੰਘ, ਮਾਤਾ ਜੀ ਨੇ, ਇਸ ਤਰ੍ਹਾਂ ਜਤਿੰਦਰ ਸਾਹਿਬ ਨੇ, ਉਹਨਾਂ ਜ਼ਿਕਰ ਕੀਤਾ ਕਿ ਇੱਥੇ ਮਜਮੂਈ ਤੌਰ ਤੇ ਸਿੱਖ ਜੱਟ ਸਨ। ਜੱਟ ਸਨ। ਸਿੱਖ ਜੱਟ ਸਨ, ਤੇ ਹੈ ਵੀ ਸਨ ਸਾਰੇ। ਹੈ ਵੀ ਵੀਰਕ ਸਨ। ਅੱਲਾਹ ਤੁਹਾਡਾ ਭਲਾ ਕਰੇ। ਇੱਕ ਕਟਾ ਸਿੰਘ ਸਨ ਤੇ ਮਹਿਦੀ ਵਾਲੇ ਦੇ ਕਟਾ ਸਿੰਘ ਸਨ। ਅੱਛਾ, ਮਹਿਦੀ ਵਾਲਾ ਖੂਹ ਸੀ? ਖੂਹ ਸੀ। ਅੱਛਾ। ਉਹ ਪੁਰਾਣਾ ਖੂਹ ਹੈ। ਸ਼ੇਖਾਂ ਵਾਲਾ ਵੀ ਖੂਹ ਹੈ। ਸ਼ੇਖਾਂ ਵਾਲਾ ਖੂਹ ਉਹ ਖਤਮ ਹੋ ਗਿਆ। ਖਤਮ ਖਤਮ ਹੋ ਗਿਆ। ਹਾਂਜੀ। ਤੇ ਜਿਹੜਾ ਮਹਿਦੀ ਵਾਲਾ ਹੈ, ਅੱਛਾ, ਤੇ ਸ਼ੇਖਾਂ ਵਾਲਾ ਖਤਮ ਹੋ ਗਿਆ। ਮਹਿਦੀ ਵਾਲਾ ਖੂਹ ਮੌਜੂਦ ਆ? ਉਹ ਮਤਲਬ ਚੱਲਦਾ ਤੇ ਨਹੀਂ ਨਾ ਹੈਗਾ? ਨਹੀਂ, ਖੂਹ ਨਹੀਂ ਗੱਲ ਚੱਲਦਾ, ਮੌਜੂਦ ਹੈ। ਰਹਿਸ਼ ਉੱਥੇ ਹੈ। ਅੱਛਾ ਅੱਛਾ, ਉਹ ਸਿੱਖਾਂ ਦਾ ਸੀ? ਸਿੱਖਾਂ ਦਾ ਨਹੀਂ, ਉੱਥੇ ਫਿਰ ਸਿੱਖਾਂ ਦੀ ਵੀ ਜਿਹੜੀ ਹੈ ਨਾ ਭਾਜੀ, ਇਹ ਰਿਹਾਇਸ਼ ਸੀ ਉਸ ਖੂਹ ਦੇ ਉੱਤੇ। ਉੱਥੇ ਜਿਹੜੇ ਸਨ ਉਹਨਾਂ ਦੇ ਸੀਰੀ ਜਿਹੜੇ ਸਨ ਨਾ, ਉਹ ਉੱਥੇ ਰਹਿੰਦੇ ਸਨ। ਆਹੋ, ਉੱਥੇ ਉਹਨਾਂ ਦੀ ਰਹਿਸ਼ ਸੀ। ਉਹ ਬਾਅਦ ਚ ਬਾਜਰ ਆਏ। ਮਾਜਰ ਆਏ। ਉਹ ਮਾਜਰ ਬਾਅਦ ਚ, ਲੇਕਿਨ ਖੂਹ ਜਿਹੜਾ ਨਾ ਡੇਰਾ,
ਉਹ ਇੱਕ ਹੋ ਜੇ ਵੀ ਮੌਜੂਦ ਹੈ। ਇੱਕ ਤਾਰੇ ਵਾਲੇ ਦੇ ਕੋਲ ਡੇਰਾ ਹੈ ਭਾਜੀ, ਸਾਰਿਆਂ ਦੇ ਕੋਲ ਡੇਰਾ ਹੈ। ਤਾਰੇ ਵਾਲੇ ਡੇਰਾ ਨਾ ਜੀ, ਆਹੋ ਡੇਰਾ ਹੀ ਸੀ। ਆ ਤਾਰੇ ਵਾਲਾ ਵੀ ਪਹਿਲੇ ਡੇਰਾ ਹੀ ਸੀ ਉਸ ਵਕਤ, ਹੁਣ ਕੋਈ ਆਬਾਦੀ ਪਿੰਡ ਦੀ ਸ਼ਕਲ ਇਖਤਿਆਰ ਕਰ ਗਈ। ਅੱਛਾ, ਤੁਹਾਡੇ ਜਿਹੜਾ ਇਹ ਪਿੰਡ 'ਚ ਉਹਨਾਂ ਨੇ ਨਾਮ ਲਿਆ ਜੀ, ਇੱਕ ਤੇ ਹੈਗਾ ਸੀ ਢਿੱਲੂਆਂ ਦਾ ਘਰ, ਇੱਕ ਘੁੰਮਣਾ ਦਾ, ਇੱਕ ਪੰਨੂਆਂ ਦਾ। ਪੰਨੂ ਦੇ ਹੈ ਨਾ ਢਿੱਲੂ ਤੇ ਦੂਸਰੇ ਹੋਰ ਸ਼ਾਇਦ ਕੋਈ ਨਹੀਂ। ਹੋਰ ਕੋਈ ਨਹੀਂ। ਉਹ ਸ਼ਿਫਟ ਹੋ ਗਏ ਹੋਣਗੇ, ਆਹੋ। ਹੈ ਜ਼ਰੂਰ ਸਨ। ਇੱਕ ਅੱਧਾ ਘਰ ਕੀ ਨਹੀਂ ਬਾਹਰ। ਇੱਕ ਅੱਧਾ ਹੀ ਘਰ ਸੀ ਉਹ, ਇਹਦੇ ਫਿਰਕਾਂ ਦਾ ਘਰ ਹੈ, ਇੱਕ ਤਾਰੇ ਵਾਲੇ ਵੇ, ਅੱਛਾ ਜੀ, ਇੱਕ ਇੱਥੇ ਵੇ। ਅੱਛਾ ਜੀ, ਉਹਦੇ ਦੂਰ ਭਰਾ ਮਾਂ ਪਿਓ ਜਿਹੜਾ ਸੀ ਉਹ ਉੱਥੇ ਟੁਰ ਗਿਆ ਸੀ, ਚਾਚਾ ਜਿਹੜਾ ਸੀ ਉਹ ਇੱਥੇ ਰਹਿ ਗਿਆ, ਅੱਛਾ। ਤੇ ਚਾਚੇ ਦਾ ਅੱਗੋਂ ਭਤਰੀਆ ਜਿਹੜਾ ਸੀ ਉਹ ਇੱਥੇ ਰਿਹਾ। ਇੱਕ ਮਾਂ ਜੀ ਨੇ ਉਹਨਾਂ ਨੇ ਆਪਣਾ ਦੱਸਿਆ ਕਿ ਮੇਰੇ ਪੇਕੇ ਜਿਹੜੇ ਸਨ ਉਹ ਸਰਾਂ ਸਨ ਤੇ ਸਹੁਰੇ ਜਿਹੜੇ ਔਲਖ ਸਨ। ਬਸ ਕਰ। ਔਲਖਾਂ ਦਾ ਘਰ ਵੀ ਹੈ। ਹਾਂਜੀ, ਔਲਖਾਂ ਦਾ ਘਰ ਵੀ ਹੈ। ਅੱਛਾ ਜੀ, ਔਲਖਾਂ ਦੇ ਘਰ ਵੀ ਆਏ ਸਨ ਇੱਥੇ, ਹੈ ਨੀ? ਹਜੇ ਵੀ ਹੈ। ਹਜੇ ਵੀ ਆਏ ਨੇ। ਹਲਾ ਹੈ। ਅੱਛਾ, ਇਹ ਤਾਂ ਸ਼ੁਰੂ ਤੋਂ ਹੀ ਮੁਸਲਮਾਨ ਨੇ ਨਾ, ਗੰਨਾ ਇਹ ਮੁਸਲਮਾਨ ਨੇ ਸ਼ੁਰੂ ਤੋਂ ਹੀ। ਮਤਲਬ ਉਹ ਜਿਹੜੇ ਮਾਂ ਜੀ ਦੇ ਪੇਕੇ ਹੈ ਸਨ ਸਸੁਰਾਲ, ਉਹ ਜਿਹੜੇ ਉਹ ਸਿੱਖ ਸਨ। ਸਰਾ ਜਿਹੜੇ ਸਨ ਨਾ, ਨਹੀਂ ਇਹ ਮਾਂ ਜੀ ਦੇ ਔਲਖ। ਹਾਂਜੀ ਔਲਖ, ਉਹ ਸਿੱਖ ਸਨ। ਪਤਾ ਨਹੀਂ ਉਹ ਸਿੱਖ ਹੋਣਗੇ। ਬੜਾ ਵਿਰਗੀ ਹੋਣੇ ਨੇ। ਨਹੀਂ ਨਹੀਂ ਉਹ ਵੀ ਔਲਖ। ਨਹੀਂ ਨਾ ਔਲਖ। ਔਲਖ ਵੀ ਸਿੱਖ ਹੀ ਹੋਣੇ ਨੇ। ਹਾਂਜੀ ਹਾਂਜੀ, ਔਲਖ ਸਿੱਖ ਸਨ। ਇੱਕ ਹੀ ਘਰ ਹੀ ਹੈ ਸਿੱਖ ਔਲਖਾਂ ਦਾ ਵੀ। ਹਾਂਜੀ, ਲੇਕਿਨ ਉਹ ਜਿਹੜਾ ਘਰ ਸੀ ਉਹ ਇੰਡੀਆ ਚਲੇ ਗਿਆ। ਉਹਦੇ ਮਾਂ ਦੇ ਜਿਹੜੇ ਸਹੁਰੇ ਸਨ ਨਾ, ਮਾਂ ਜੀ ਦਾ ਵੀ ਇੱਕ ਮਾਂ ਜੀ ਨੇ ਵੀ ਐਂਟਰੀ ਦਿੱਤਾ ਨਾ, ਉਹਦੇ ਜਿਹੜੇ ਸਹੁਰੇ ਸਨ ਉਹ ਹੈਗੇ ਸਨ ਸਿੱਖ ਸਨ ਔਲਖ, ਜਿਹੜੇ ਪੇਕੇ ਸਨ ਉਹ ਸਰਾ ਸਨ। ਸਰਾਵਾਂ ਦਾ ਇੱਕੋ ਘਰ ਹੈ ਇੱਥੇ। ਸਰਾਵਾਂ ਦੇ ਕੋਲ ਕਿਹੜਾ ਨੇ ਹਾਂਜੀ ਹੈ ਸਹੀ, ਹੁਣ ਪਤਾ ਨਹੀਂ ਉਹਨਾਂ ਦੇ ਰਿਸ਼ਤੇਦਾਰ ਉਹਦੀ ਕਿਹਦੇ ਨਾਲ ਦੇ। ਹਾਂਜੀ, ਨਹੀਂ ਉਹ ਪਤਾ ਚੱਲਿਆ ਉਹਨਾਂ ਦੇ ਹੈ ਸਨ ਕਰੀਬੀ ਕੋਈ। ਆਹੋ ਮੈਂ ਹਾਂਜੀ, ਉਹ ਡੇਰਾ ਹੈ ਜਿੱਥੇ ਨਾ ਆਪਣਾ ਛੱਪੜ ਆ, ਢਾਬ। ਆਹੋ ਢਾਬ ਦੇ ਨਾਲ ਹੀ ਘਰ ਨੇ ਸਰਾਵਾਂ ਦਾ। ਘਰ, ਹਾਂਜੀ ਢਾਬ ਦੇ ਨਾਲ ਹੀ ਸਰਾਵਾਂ ਦਾ ਘਰ ਹੈ। ਪਿੰਡ 'ਚ ਘਰ ਵੀ ਸਰਾਵਾਂ ਦਾ ਇੱਕੋ ਹੀ ਹੈ। ਹਾਂਜੀ ਹਾਂਜੀ ਉਹ ਜਿਹੜਾ ਛੱਪੜ ਦੇ ਕੰਢੇ ਤੇ ਵੇ ਜੀ ਨਾ, ਜੀ। ਕੱਲਾ ਉਹ ਘਰ ਹੀ ਸਰਾ। ਅੱਛਾ ਸਰ, ਤੁਸੀਂ ਆਪਣੀ ਜ਼ਰਾ ਥੋੜੀ ਜਿਹੀ ਸਟੋਰੀ ਸੁਣਾਓ। ਦਾਦਾ ਜੀ ਦੇ ਚਾਰ ਭਰਾ ਹਨ। ਇੱਕ ਦਾਦਾ ਜੀ, ਤਿੰਨ ਭਰਾ ਹਨ। ਅੱਛਾ ਜੀ, ਉਹਨਾਂ ਦੇ ਨਾਮ ਕੀ ਸੀ ਜੀ? ਦਾਦਾ ਹਾਂਜੀ ਹਾਂਜੀ, ਖੁਸ਼ੀ ਮੰਮੀ। ਖੁਸ਼ੀ ਮੁਹੰਮਦ ਤੇ ਖੁਸ਼ੀ ਮੁਹੰਮਦ ਸਾਹਿਬ ਦੇ ਜਿਹੜੇ ਦੂਸਰੇ ਭਰਾ ਸਨ ਉਹਨਾਂ ਦੇ ਨਾਮ? ਇੱਕ ਦੇ ਨਾਮ ਬਾਨਾ, ਅੱਛਾ ਜੀ, ਇੱਕ ਦੇ ਨਾਮ ਨੈਤ, ਅੱਛਾ ਜੀ, ਇੱਕ ਦੇ ਨਾਮ ਸ਼ਰੀਫ। ਅੱਛਾ ਜੀ। ਤੇ ਚਾਰ ਭਰਾ। ਚਾਰ ਠੀਕ ਹੈ। ਤੇ ਜਿਹੜੇ ਪੜਦਾਦਾ ਜੀ ਸਨ ਉਹਨਾਂ ਦਾ ਨਾਮ ਕਸੀਟਾ। ਕਸੀਟਾ ਸਿੰਘ, ਹਾਂ, ਕਸੀਟਾ ਸਿੰਘ ਵੀਰ। ਉਹ ਕਿੰਨੇ ਭਰਾ ਸਨ? ਦੋ ਹੀ ਸਨ। ਨਹੀਂ ਉਹ ਮੈਂ ਨਾ ਕੱਲੇ ਹੀ ਸੀ। ਨਹੀਂ ਦੋ ਨੇ ਭਰਾ ਜੋ ਦੋਵੇਂ ਸੌਣ ਤੇ ਕਸੀਟਾ। ਦੋ ਹੀ ਹੋਣੇ। ਇਹ ਭਰਾ ਹੀ ਹਨ ਨਾ। ਪੜਦਾਦੀ ਸਾਡੀ ਨੇ ਦਿਓਰ ਨਾਲ ਹੀ ਕੀਤਾ ਸੀ। ਆਹੋ ਇੱਕ ਪੁੱਤਰ ਹੋਇਆ ਸੀ ਨਾ ਪਹਿਲਾਂ। ਖੁਸ਼ੀ ਮੁਹੰਮਦ ਹੋਇਆ ਸੀ ਨਾ, ਹਾਂਜੀ, ਕਸੀਟੇ ਵਿੱਚ। ਤੇ ਫੌਤ ਹੋ ਗਿਆ ਸੀ ਨਾ। ਕਸੀਟਾ ਹੋ ਗਿਆ ਫੌਤ। ਅੱਛਾ ਅੱਛਾ, ਖੁਸ਼ੀ ਮੁਹੰਮਦ ਹੋਇਆ ਤੇ ਕਸੀਟਾ ਫੌਤ ਹੋ ਗਿਆ। ਆਹੋ, ਅੱਛਾ ਜੀ, ਅੱਗੂ ਮਲਾ ਨੇ ਕੀਤਾ ਦਿਓਰ ਨਾਲ, ਉਹ ਸੌਣ ਉਹਦੇ ਨਾਲ। ਉਹਦਾ ਨਾਮ ਸੋਹਣ ਸਿੰਘ ਆ ਉਹਦੇ ਸੀ। ਵੀ ਤਿੰਨ ਪੁੱਤਰ ਤੇ ਦੋ ਉਹਦੇ ਤਿੰਨ ਪੁੱਤਰ ਨੇ। ਅੱਛਾ ਅੱਛਾ ਅਜੇ ਅੱਛਾ। ਤੁਹਾਡਾ ਬੜਾ ਇੰਤਜ਼ਾਰ ਹੋਣ ਡਿਆ। ਆਓ ਜੀ ਆਇਸ਼ਾ, ਕਿਸ ਕਿਸ ਬੰਦੇ ਨੂੰ ਤੁਸੀਂ ਜਾਣਦੇ? ਇਹਨਾਂ ਨਾਂ ਲਏ ਨੇ, ਇੱਕ ਤੇ ਖੁਸ਼ੀ ਨੂੰ ਸ਼ੇਖ ਹੁੰਦਾ ਜੀ, ਸ਼ੇਖ ਖੁਸ਼ੀ ਮੁਹੰਮਦ ਸ਼ੇਖ। ਅੱਛਾ, ਇਹ ਉਹਦਾ ਨਾਂ ਕੀ ਨਾਂ ਲਿਆ ਨੇ? ਚਿਰਾਗ। ਚੌਕੀਦਾਰ ਚਿਰਾਗ ਤੇ ਜਲਾ ਸੀ ਨਾ, ਅੱਛਾ ਜੀ, ਉਹ ਜਲਾ ਜੀ। ਅੱਛਾ। ਇਹ ਦੋਵੇਂ ਬੰਦੇ ਹੈ ਨੇ, ਫੌਤ ਹੋ ਗਏ ਨੇ? ਇਹ ਦੋਵੇਂ ਹੀ ਬਹੁਤ। ਦੋਵੇਂ ਫੌਤ ਹੋ ਗਏ। ਅੱਛਾ ਇੱਕ ਤਾਰੇ ਵਾਲਾ ਜਿਹੜਾ ਡੇਰੇ ਦਾ ਨਾਂ ਲੈਂਦੇ ਨੇ, ਜੀ ਜੀ, ਉਹ ਹੁਣ ਪਿੰਡ ਬਣਿਆ, ਅੱਛਾ ਜੀ। ਉੱਥੇ ਵੀ ਸਿੱਖ ਹੀ ਸਨ। ਥੋੜਾ ਜਿਹਾ ਉੱਚੀ ਬੋਲਿਆ ਜੀ। ਉੱਥੇ ਵੀ ਸਿੱਖ ਹੀ ਸਨ। ਅੱਛਾ ਜੀ, ਮੈਨੂੰ ਨਾਂ ਨਹੀਂ ਹੁਣ ਆਉਂਦਾ, ਮੈਂ ਵੀ ਆਖਾਂ ਹਾਂਜੀ ਹਾਂਜੀ ਤੇ ਵਾਹਵਾ ਸਿੱਖ ਸਨ। ਹਾਂਜੀ, ਉੱਥੇ ਵੀ ਲੜਾਈ ਹੋਈ ਤੇ ਕਤਲ ਕੁਤਲ ਹੋ ਗਿਆ। ਅੱਛਾ ਜੀ, ਇਹ ਸਿੱਖਾਂ ਤੋਂ ਪਹਿਲੋਂ ਦੀ ਗੱਲ। ਅੱਛਾ ਜੀ, ਸਿੱਖ ਕੁਝ ਕਬੂਤੇ ਵੀ ਦੇ ਸਨ ਨਾ, ਮਤਲਬ ਜਦੋਂ ਆਈ ਤੇ ਆਉਂਦੇ ਹਨ ਨਾ, ਆਹੋ ਜਿਸ ਟਾਈਮ ਬਹੁਤੀ ਪੀ ਲੈਣੀ। ਉਹ ਮੈਂ ਸੁਣੀ ਗੱਲ ਕਰਨਾ ਵੀ ਇੱਕ ਤਤਲਿਆਂ ਦਾ ਸੀ ਸਿੱਖ, ਇੱਕ ਤਾਰੇ ਵਾਲੇ ਦਾ ਸੀ। ਅੱਛਾ ਜੀ, ਉਹਨੇ ਸਰੋਂ ਦੇ ਸਿਹਰੇ ਬੰਨ੍ਹ ਕੇ ਨਾ, ਅੱਛਾ ਜੀ, ਇਹ ਸਿੱਖ ਨੂੰ ਅੱਗ ਲਗਾ ਮੈਂ ਕੁੜੀ ਲੈਣ ਆਇਆ। ਅੱਛਾ ਜੀ, ਉਹ ਹਰ ਪਿੰਡ ਦੇ ਵਿੱਚ ਬੰਦੇ ਹੁੰਦੇ ਨੇ, ਉਹਨਾਂ ਅਗਾ ਇਹਨੂੰ ਡੋਲਾ ਦੇ ਕੇ ਟੋਰੋ, ਉਹਨਾਂ ਵੱਢ ਛੱਡਿਆ। ਅੱਛਾ ਜੀ, ਉਹ ਬੰਦੇ ਅੰਦਰ ਉਦੋਂ ਪਿੱਛੇ ਜਾੜੇ ਜੂੜੇ ਪੈ ਗਏ। ਅੱਛਾ ਉਹ ਬਾਅਦ ਚ ਛੁੱਟੇ ਹਨ ਬੰਦੇ ਜਾੜਿਆਂ ਤੋਂ। ਠੀਕ। ਇੱਥੇ ਉਹਨਾਂ ਨੇ ਘਰ
ਜਿਹੜਾ ਆਪਣੇ ਚਬਾਰੇ ਦਾ ਜ਼ਿਕਰ ਕੀਤਾ ਹੈ, ਹਾਂ ਉਹ ਘਰ ਮੌਜੂਦ ਹੈ, ਖਤਮ ਹੋ ਗਏ ਨੇ? ਉਹ ਘਰ ਖਤਮ ਹੋ ਗਿਆ, ਉਹਨੂੰ ਅੱਗ ਲੱਗ ਗਈ ਸੀ ਉਹਨੂੰ ਅੱਗ ਲੱਗ ਗਈ ਸੀ ਬਾਅਦ ਚ। ਅੱਛਾ, ਵੰਡ ਦੇ ਦੌਰਾਨ? ਨਹੀਂ ਵੰਡ ਤੋਂ ਹਾਂਜੀ। ਬਾਅਦ 12 ਵੇਖਿਆ ਆਇਆ ਉਹ ਆ ਗਿਆ ਨਾ ਮਾਜਰ, ਹਾਂਜੀ। ਉਹ ਮਾਜਰਾਂ ਨੂੰ ਮਿਲ ਗਿਆ ਅੱਛਾ ਜੀ, ਬੜਿਆ ਸਾਲਾਂ ਪਿੱਛੋਂ। ਅੱਛਾ ਜੀ। ਕਰਕੇ ਫਿਰ ਅੱਗ ਪਈ ਤੇ ਲੱਗ ਗਈ ਤੇ ਉਹ ਉਹ 10-15 ਸਾਲ ਹੋ ਗਏ ਬੜੇ- ਸੜੇ ਨੂੰ। 2-3 ਚਬਾਰੇ ਸੀ। ਅੱਛਾ ਅੱਛਾ, ਉਹ 15-20 ਸਾਲਾਂ ਪਿੱਛੋਂ ਖੜੇ। ਮਤਲਬ 15-20 ਸਾਲ ਬਾਅਦ ਉਹ ਸੜੇ ਸਨ, ਕੁਦਰਤੀ ਅੱਗ ਲੱਗ ਗਈ। ਅੱਛਾ। ਉਹ ਫਿਰ ਦੇੜ ਕੇ ਤੋਂ ਨਾ ਆਹੋ ਇਹ 12 ਵੇਖਿਆ ਆਇਆ ਤਾਂ ਚਬਾਰੇ ਨੂੰ 15 ਸਾਲ ਹੋਏ ਨੇ ਸੜੇ ਨੂੰ ਸਾਰੇ। ਅੱਛਾ। 15 ਨੂੰ ਜ਼ਿਆਦਾ। ਆ ਜਿਹੜਾ ਤਾਜ ਇਹ ਚਬਾਰੇ ਦਾ ਨਾਮ ਮੂਲਾ ਸਿੰਘ ਸੀ। ਇਹ ਅੱਛਾ, ਹਾਂ ਬਿਲਕੁਲ ਹੈ। ਇਹ ਚਬਾਰਾ ਜਿਹੜਾ ਸੜਿਆ ਫਿਰ ਇਹਨਾਂ ਦਾ ਹੀ ਹੈ, ਮੂਲਾ ਸਿੰਘ ਦਾ ਮੂਲਾ ਸਿੰਘ ਦਾ ਨੰਬਰਦਾਰ ਵੀ ਸੀ। ਨੰਬਰਦਾਰ ਸੀ, ਬਿਲਕੁਲ ਬਿਲਕੁਲ। ਅੱਛਾ, ਇਹਨਾਂ ਦਾ ਚਬਾਰਾ ਸੜ ਗਿਆ ਹੈ, ਉਹ ਉਦੋਂ ਨਹੀਂ ਸੜਿਆ, ਉਹ ਬਾਅਦ ਚ ਬਾਅਦ ਚ ਸੜਿਆ ਹੈ। ਹਾਂ। ਮਤਲਬ ਕਿ ਹੁਣ ਇਹਨਾਂ ਦੇ ਚਬਾਰੇ ਦੀ, ਮੂਲਾ ਸਿੰਘ ਦਾ ਜਿਹੜਾ ਚਬਾਰਾ ਹੈ ਹਾਂ। ਨੰਬਰਦਾਰ ਦਾ, ਉਹਦੀ ਜਿਹੜੀ ਉਹ ਨਿਸ਼ਾਨੀਆਂ ਖਤਮ ਹੋ ਗਈਆਂ ਨੇ। ਖਤਮ ਹੋ ਗਿਆ। ਅੱਛਾ, ਇਹਨਾਂ ਨੇ ਖੂਹ ਦਾ ਵੀ ਕੋਈ ਆਪਣੇ ਦਾ ਜ਼ਿਕਰ ਕੀਤਾ ਸੀ? ਖੂਹ ਦਾ ਤਾਰੇ ਵਾਲੇ ਦਾ ਕੀਤਾ ਹੈ। ਅੱਛਾ, ਇਹ ਜ਼ਮੀਨ ਇਹਨਾਂ ਦੀ ਤਾਰੇ ਵਾਲੀ ਦੀ ਸਾਈਡ ਤੇ ਹੈ? ਤਾਰੇ ਵਾਲੇ ਦੀ ਸਾਈਡ ਤੋਂ ਲੱਗ ਤੋੜ ਤਾਰੇ ਵਾਲੇ ਦਾ ਹਰਦਿਆਂ ਦਾ ਡੇਰਾ ਸੀ ਨਾ ਉਹ। ਉਹ ਪਹਿਲੇ ਤਾਰੇ ਵਾਲਾ ਜਿਹੜਾ ਸੀ ਉਹ ਹਰਦੇਜ ਚ ਬਸ਼ਮੂਲਾ ਹਰਦੇਜ ਸੀ? ਜਿਵੇਂ ਕਰਦਿਆਂ ਚ ਉੱਠ ਕੇ ਬੰਦੇ ਜ਼ਮੀਨ ਰਕਬਾ ਹਰਦਿਆਂ ਦਾ ਹੈ, ਅੱਛਾ ਜੀ। ਉੱਥੇ ਡੇਰਾ ਲਾ ਲਈਏ। ਅੱਛਾ 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 ਉਹ ਤੋਂ ਘਰੋਂ ਬਾਹਰ ਹੀ ਲਾਇਆ ਤੇ ਹੁਣ ਤਾਂ ਪਿੰਡ ਬਣਿਆ ਬਾਬਾ। ਅੱਛਾ, ਕਾਫੀ ਆਬਾਦੀ ਹੁਣ। ਹਾਂ ਚੌਕੀ ਬਣੀ। ਅੱਛਾ 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 ਅੱਛਾ। ਹੋਰ ਕੋਈ ਤੁਹਾਡੇ ਜ਼ਿਹਨ 'ਚ ਹੋਵੇ ਉਸ ਵਕਤ ਦੀ ਯਾਦ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵਿਆਹ ਵਾਲਾ ਇਹ ਸਿਹਰੇ ਬਣ ਕੇ ਆਇਆ, ਤੇ ਇਹਨਾਂ ਵੱਡ ਪਾਰਟੀ ਕੀਤੀ ਦਿਖਾ ਨੇ ਆਪੋ ਜੀ ਆਪਸ 'ਚ ਵੀ ਲੜਦੇ ਰਹਿੰਦੇ ਸਨ? ਬੜੇ ਅੱਛਾ, ਗੰਡਾਸੇ ਗੰਡੂਸੇ ਕੱਢਦੇ ਸੀ? ਗੰਡਾਸੇ ਚੱਲਦੇ ਸਨ ਉਦੋਂ? ਉਹ ਆ ਟਕੂਏ ਤੇ ਉਹ ਦੱਸੇ ਤੇ ਮਤਲਬ ਤਲਵਾਰਾਂ ਤੇ ਅੱਛਾ। ਨੇਜੇ। ਇੱਥੇ ਭਾਰੀ ਸਾਮੀ ਕਿਹੜੀ ਸੀ ਜਿਹੜੀ ਸੀ ਲੜਾਈ ਨੂੰ? ਲੜਾਈ ਨੂੰ? ਭਾਰੀ ਸਾਮੀ ਇੱਕ ਕੱਟੇ ਆਂਦੇ ਸਨ। ਕੱਟੇ? ਕੱਟੇ ਦਾ ਪਰਾਂ ਮਹਿਦੀ ਵਾਲਾ ਖੂਹ ਉੱਥੇ ਹੁੰਦੇ ਸਨ। ਅੱਛਾ ਜੀ। ਉਹ ਕੋਈ ਸਾਡਿਆਂ ਨੂੰ ਆਂਦੇ ਨੇੜੇ ਨੇ, ਕੋ ਪਤਾ ਨਹੀਂ ਤੀਜੀ ਪੀੜ੍ਹੀ ਕਿ ਚੌਥੀ ਪੀੜ੍ਹੀ। ਮਤਲਬ ਕਿ ਤੁਹਾਡੇ ਆਪਣੇ ਸਨ? ਆ ਆਪਣੇ ਗਿਣੋਣੇ, ਦੂਜੀ ਪੀੜ੍ਹੀ ਵੀ ਰਲ ਗਿਆ, ਤੀਜੀ। ਆਪਣੀ। ਅੱਛਾ ਅੱਛਾ। ਉਹ ਉਹਨਾਂ ਦਾ ਜ਼ੋਰ ਸੀ ਆਂਦੇ ਨੇ। ਅੱਛਾ, ਕੱਟੇ ਉਹ ਹੈ, ਉਹ ਵੀ ਸਿੱਖ ਸਨ ਉਸ ਉਹ ਵੀ ਵਕਤ? ਸਿੱਖ ਸਨ। ਅੱਛਾ ਜੀ, ਵਿਰਕ ਸਨ ਉਹ ਵੀ? ਵਿਰਕ ਅੱਲ ਕੱਟੇ ਪਈ। ਅੱਛਾ, ਅਲ ਕੱਟੇ ਪਈ ਸੀ। ਇੱਕ ਉਹਨਾਂ ਦਾ ਪਤਾ ਨਹੀਂ ਭਨੇਵਾ ਸੀ ਕਿ ਕਿਹੜਾ ਸੀ, ਉਹ ਹੁੰਦਾ ਸੀ ਮਾਲੇ ਵਾਲੇ ਖੂਹ ਦਾ। ਅੱਛਾ ਜੀ। ਉਹ ਜਦੋਂ ਆਪੇ ਚ ਕਹਿੰਦੇ ਸਨ ਨਾ, ਹਾਂਜੀ। ਉਹ ਆਂਦਾ ਮੈਂ ਦਿਨ ਚੜ੍ਹ ਨਾ ਦਿਆਂਗਾ, ਇਹ ਅੱਛਾ। ਆਂਦਾ ਡੁੱਬਣ ਨਾ ਦਿਆਂ। ਮਾਮਾ ਆਪਣੇ ਵਾਪਸ ਜੀ? ਅੱਛਾ ਇੰਜ ਦੇ ਗੁਨਾ। ਅੱਛਾ ਜੀ। ਮੈਂ ਸੁਣੀਆਂ ਗੱਲਾਂ ਕਰਨਾ। ਹਾਂ ਹਾਂ ਬਿਲਕੁਲ ਇਸੇ ਤਰ੍ਹਾਂ ਹੀ। ਬਸ ਇੰਨੀਆਂ ਕੋਈ ਗੱਲਾਂ ਆਂ। ਉਸ ਵਕਤ ਇੱਥੇ दारू ਦਾ ਵਾਵਾ ਰਿਵਾਜ ਹੁੰਦਾ ਸੀ ਸਰਦਾਰਾਂ ਦੇ ਵਿੱਚ, ਪੀਣ ਪਾਣ ਦਾ? ਸਰਦਾਰ ਦਾ ਪੀਂਦੇ ਹੀ ਰਹਿੰਦੇ। ਪੀਂਦੇ ਨੇ ਸਰਦਾਰ। ਇੱਥੇ ਮਲੀਆਂ ਦਾ ਠੇਕਾ ਹੁੰਦਾ ਸੀ, ਅੱਛਾ ਜੀ। ਵੱਡੀਆਂ ਮਲੀਆਂ ਉੱਥੋਂ ਲਿਆ ਕੇ ਆਹ ਕੱਢ ਲੈਂਦੇ ਸਨ। ਆ ਵੀ ਕੱਢ ਲੈਂਦੇ ਸੀ। ਹਾਂ, ਤੁਹਾਡੇ ਦੌਰ ਦੇ ਵਿੱਚ ਇੱਥੇ ਦਾ ਜਿਹੜਾ ਚੌਧਰੀ ਜਿਹੜਾ ਵੱਡਾ ਸੀ, ਇੱਕ ਤੇ 2 ਨੰਬਰਦਾਰ ਸਨ ਜਨਾ ਜੀ? ਮਤਲਬ ਵੱਡਾ ਉਹ ਕੱਟੇ ਜਿਹੜਾ- ਅਸੂਲਾਂ ਵਾਲਾ ਕਿਹੜਾ ਬੰਦਾ ਸੀ? ਕੁਝ ਸੁਣਿਆ ਹੋਵੇ, ਕਿਹੜਾ ਅਸੂਲਾਂ ਵਾਲਾ ਬੰਦਾ ਸੀ ਜਿਹਦੇ ਹੁੰਦਿਆਂ ਕੋਈ ਥਾਣੇਦਾਰ ਵੀ ਆਉਣਾ ਤੇ ਉਹਦੇ ਕੋਲ ਪੁੱਛ ਕੇ ਆਉਣਾ, ਤੇ ਜਿਹੜਾ ਮਾੜਿਆਂ ਦੇ ਹੱਕ 'ਚ ਚੰਗਾ ਹੋਵੇ, ਹਰ ਇੱਕ ਦੇ ਹੱਕ ਦੇ ਵਿੱਚ ਚੰਗਾ ਹੋਵੇ, ਮੁਸਲਮਾਨਾਂ ਦੇ ਹੱਕ ਵਿੱਚ ਚੰਗਾ ਹੋਵੇ, ਤੇ ਆਪਣੇ ਸਿੱਖਾਂ ਦੇ ਜਾਂ ਹਿੰਦੂਆਂ ਦੇ ਹੱਕ 'ਚ? ਉਹ ਨਾਂ ਨਹੀਂ ਯਾਦ। ਅੱਛਾ। ਪੁਰਾਣੀ ਗੱਲ ਹੋ ਗਈ ਹੈ ਹਾਂਜੀ ਹਾਂਜੀ। ਤੇ ਸੁਣਦੇ ਰਹੇ ਆ ਵੀ ਇੱਕ ਦਾ ਮੁੰਡਾ ਨਿਕਲਿਆ ਮੇਡੀਆਂ ਵਾਹ ਕੇ ਨਾ, ਅੱਛਾ, ਬੋਦੇ ਵਾਹ ਕੇ? ਉਹਦੇ ਨੰਗਾ ਨਹਾ ਕੇ ਨਿਕਲਿਆ। ਅੱਛਾ ਅੱਛਾ। ਉਹਦਾ ਕਰ ਪਿਓ ਕੇ ਚਾਚਾ ਪਿਆ, ਉਹ ਪੜ ਕੇ ਨਾ ਘੱਟਾ ਦਾ ਸਿਰ ਚ ਪਾਤਾ। ਮਿੱਟੀ ਸਿਰ 'ਚ ਪਾਤੀ? ਉਹਦਾ ਕਿਹਾ ਤੂੰ ਨਿਕਲਿਆ ਹਾਂ ਹਾਂ। ਤੇ ਦੂਜਿਆਂ ਦਾ ਕੀ ਹਾਲ ਹੈ? ਅੱਛਾ। ਮਤਲਬ ਇਹ ਦਾ ਹਜ਼ਾਰ ਸੰਗਾ ਲਾ ਹੁਣ ਹੋ ਜਾ। ਹੁਣ ਉਹ ਚੀਜ਼ ਖਤਮ ਹੋ ਗਈ ਹੈ। ਉਹਨੇ ਚਾਚੇ ਨੇ ਆਪਣੇ ਭਤੀਜੇ ਨੂੰ ਦੇਖਿਆ, ਹਾਂ ਬਾਜ਼ਾਰ ਚ ਨਹਾ ਕੇ ਨਿਕਲਿਆ, ਹੋਰ ਆਪ ਗਲਤ ਹਰਕਤ ਵੀ ਕੋਈ ਨਹੀਂ ਕੋਈ ਕੀਤੀ। ਨਹੀਂ ਗੱਲ ਸ਼ੌਂਕ। ਸਿਰ ਨੰਗਾ ਆ ਹਾਂ ਤੇ ਨਹਾ ਕੇ ਨਿਕਲਿਆ, ਸਿਰ ਨੰਗੇ, ਉਹਨੇ ਮਿੱਟੀ ਪਾਤੀ ਚਾਚੇ ਨੇ। ਮਿੱਟੀ ਪਾਤੇ। ਅੱਜ ਪਿਓ ਦੀ ਜ਼ਰੂਰਤ ਨਹੀਂ ਹੈਗੀ ਆਪਣੀ ਔਲਾਦ ਨੂੰ ਅੱਖੀ ਦੇਖ ਕੇ ਕੋਈ ਗਲਤ ਕੰਮ ਕਰਦਿਆਂ ਰੋਕ ਦੇਵੇ।
ਜਦ ਉਹਦੇ ਨਾਲ ਕੋਈ ਗੱਲਬਾਤ ਹੋਵੇ ਤੇ ਫਿਰ ਉਹਨੂੰ ਦੱਸੀਏ ਵੀ ਆ ਹੈ। ਇਹ ਨਾ ਭਾਜੀ ਹੋਣੇ ਦਾ ਤੁਹਾਡੇ ਬੇਟੇ ਦਾ ਮੈਂ ਨੰਬਰ ਲੈ ਲੈਣਾ ਨਾ, ਉਹ ਇਹਦੇ ਤੇ ਰਿਕਾਰਡ ਕਰ ਲੈਣਾ। ਜਿਹੜੇ ਦੋਸਤ ਨੇ ਮੈਨੂੰ ਉਧਰੋਂ ਵੀਡੀਓ ਭੇਜੀ ਹੈ ਨਾ, ਮੈਂ ਉਹਨਾਂ ਨੂੰ ਵੀਡੀਓ ਜਿਸ ਚੜਾਣੀ ਹੈ ਨਾ ਨੈਟ ਦੇ ਉੱਤੇ, ਇਹ ਵੀਡੀਓ ਉਧਰ ਚੱਲ ਜਾਣੀ ਹੈ। ਉਹ ਫਿਰ ਆਪੇ ਰਾਬਤਾ ਕਰ ਲੈਣਗੇ, ਮੈਨੂੰ ਦੁਬਾਰਾ ਨਾ ਆਉਣਾ ਪਏਗਾ। ਉਹ ਤੇ ਰਾਬਤਾ ਕਰ ਕਿਉਂਕਿ ਹਾਂਜੀ, ਫਿਰ ਉਹ ਇਹਦੇ ਵਿੱਚ ਰਿਕਾਰਡ ਕਰ ਲੈਣਗੇ ਨਾ। ਫਿਰ ਉਹਨੂੰ ਹਾਂਜੀ ਜਿਹੜੇ ਬਜ਼ੁਰਗ ਗੱਲਾਂ ਕਰਦੇ ਹਨ, ਜੀ ਜੀ ਜੇ ਹੈ ਨੇ ਹਾਂਜੀ ਮੋੜ ਉਹਨਾਂ ਨੂੰ ਦੱਸਾਂਗੇ ਵੀ ਆਹ ਤੁਹਾਡਾ ਚੁਬਾਰਾ ਸੀ, ਆਹ ਤੁਹਾਡਾ ਪਿੰਡ ਹੈ, ਆਹ ਤੁਹਾਡਾ ਹਾਂ 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 ਆਹ ਸੁਣੀਆਂ ਗੱਲਾਂ ਕਰੇ ਜੀ, ਜੀ, ਬਿਲਕੁਲ। ਹਾਂਜੀ। ਕੁਝ ਅਸੀਂ ਦੱਸਾਂਗੇ। ਵੈਸੇ ਉਸ ਵਕਤ 47 ਦੀ ਵੰਡ ਤੋਂ ਪਹਿਲੋਂ ਲੋਕਾਂ ਦਾ, ਮੁਸਲਮਾਨਾਂ ਦਾ ਤੇ ਸਿੱਖਾਂ ਦਾ ਹੈ ਤਾਂ ਤੁਹਾਡੇ ਆਪਣੇ ਹੀ ਸਨ, ਤੇ ਕਿਸ ਤਰ੍ਹਾਂ ਦਾ ਮੇਲ ਮਿਲਾਪ ਸੀ, ਕਿਸ ਤਰ੍ਹਾਂ ਦਾ ਉਹਨਾਂ ਦੇ ਤਰੀਕੇਕਾਰ ਸਨ? ਮੇਲ ਮਿਲਾਪ ਤੇ ਇਹ ਜਿਵੇਂ ਦੱਸਦੇ ਸਨ ਨਾ, ਸਿੱਖ ਬੜੇ ਚੰਗੇ ਸਨ। ਹਾਂਜੀ। ਇੱਥੇ ਸਾਡੇ ਕੋਲ ਆਇਆ ਲੋਕਾਂ ਤੇ। ਤੁਹਾਡਾ ਨਾਮ ਕੀ ਜੇ ਬਜ਼ੁਰਗੋ? ਰਿਆਸਤ ਵਾਲੀ ਰਿਆਸਤ ਅਲੀ। ਤੇ ਤੁਹਾਡੀ ਵਲਦੀਅਤ ਹੈ? ਬਾਨਾ ਬਾਨਾ। ਤੇ ਤੁਹਾਡੇ ਦਾਦਾ ਜੀ ਦਾ? ਸੌਣ। ਸੌਣ ਸਿੰਘ। ਹਾਂਜੀ ਤੁਹਾਡੇ ਦਾਦਾ ਜੀ ਦਾ ਨਾਮ? ਸੌਣ ਸਿੰਘ। ਠੀਕ ਹੈ। ਤੁਸੀਂ ਇਹ ਚਾਚਾ ਜੀ ਤੁਹਾਡੇ ਕੀ ਲੱਗਦੇ ਨੇ? ਕਜ਼ਨ ਨੇ? ਭਾਈ? ਭਾਈ। ਅੱਛਾ ਠੀਕ ਹੈ। ਤੁਸੀਂ ਆਪਣਾ ਨੰਬਰ ਦੇ ਦਿਓ ਕਿ ਜਿਸ ਵਕਤ ਇਹ ਵੀਡੀਓ ਦੇਖਦੇ ਨੇ ਤੇ ਉਹ ਆਪਣੇ ਸਰਦਾਰ ਜਿਹੜੇ ਵੀਰ ਨੇ ਤੁਹਾਡੇ, ਕੋਈ ਬਰਾਦਰੀ ਹੈ, ਅਜ਼ੀਜ਼ੋ ਕਾਰ ਨੇ, ਉਹ ਆਪਣਾ ਜਿਹੜਾ ਨਾ ਉਹ ਰਾਬਤਾ ਕਰ ਲੈਣ। ਆਪਣਾ ਨੰਬਰ ਦੇ ਦੇਣਾ। ਨੰਬਰ ਮੇਰੇ ਵਾਲਾ ਪਿਆ ਕੋਈ ਨਹੀਂ ਜੋਣੀ ਵਿੱਚ। ਚਲੋ ਕੋਈ ਗੱਲ ਨਹੀਂ, ਦੂਜਾ। ਮੇਰੇ ਦੂਸਰੇ ਤੇ ਕਰ ਲੈਣਗੇ ਨਾ ਰਾਬਤਾ। ਚਲੋ ਹਨ ਮੁੰਡਿਆਂ ਦੇ ਹਨ ਸਾਰਿਆਂ ਦੇ। ਚਲੋ ਕਿਸੇ ਦਾ ਦੇ ਦਿਓ, ਆਪਣਾ ਦੇ ਦਿਓ ਨਾ ਤੁਸੀਂ। 0334 ਜੀ 4942 860। ਫਿਰ ਰਿਪੀਟ ਕਰ ਦਿਓ। 0334 ਜੀ 4942 860। ਅੱਛਾ ਭਾਜੀ, ਇੱਥੇ ਕੋਈ ਖੂਹ ਕਿਹੜੇ ਕਿਹੜੇ ਸਨ ਹਰਦੇਵਾਂ ਦੇ ਵਿੱਚ, ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ? ਪਹਿਲੇ ਉਹ ਹੀ ਤੁਹਾਨੂੰ ਦੱਸਣ ਲੱਗਾ ਮੈਂ। ਜੀ। ਇੱਕ ਤਾਂ ਖੂਹ ਸੀ ਸ਼ੇਖਾਂ ਵਾਲਾ, ਅੱਛਾ ਜੀ। ਇੱਕ ਖੂਹ ਸੀ ਮਾਨਕ ਵਾਲਾ। ਮਾਨਕ ਵਾਲਾ। ਆਹ ਮਾਨਕ ਆ ਜਿੱਥੇ ਆ ਬੋਰਡ ਜਿਹੜੀ ਅੱਛਾ, ਇਹ ਜਿਹੜਾ ਬਾਹਰ ਪਿੰਡੋਂ ਬਾਹਰ ਨਿਕਲਦੇ ਪਿੰਡ ਆ। ਦਾ ਅੱਗੇ ਅੱਛਾ ਅੱਛਾ ਅੱਛਾ। ਇਹ ਵਗਦਾ ਖੂਹ ਹੁੰਦਾ। ਇਹ ਵਗਦਾ ਸੀ। ਅੱਛਾ ਜੀ। ਇੱਕ ਮਹਿਦੀ ਵਾਲਾ, ਉਹ ਜਿੱਥੇ ਕੱਟੇ ਰਹਿੰਦੇ ਨੇ। ਉਹ ਪਿੰਡੂ ਲਾਂਦੇ ਪਾਸੇ। ਪਿੰਡ ਦੇ ਲਹਿੰਦੇ ਪਾਸੇ। ਹਾਂ। ਅੱਛਾ ਜੀ। ਇੱਕ ਅੰਦਰਲਾ ਖੂਹ ਹੁੰਦਾ ਸੀ ਪਿੰਡ ਦੇ ਵਿੱਚ, ਅੱਛਾ ਜੀ। ਹੁਣ ਤਾਂ ਖਤਮ ਹੋ ਗਿਆ ਨਾ। ਹਾਂਜੀ ਹਾਂਜੀ। ਉਹ ਜਿਹੜੇ ਉਹਨਾਂ ਨੂੰ ਹਵਾਲਾ ਗਿਆ ਹੈਗਾ, ਉਹਨੂੰ ਬਿਲਕੁਲ ਯਾਦ ਆਵੇਗਾ। ਤੇ ਗੁਰਦੁਆਰਾ ਕਿੱਥੇ ਕਰਕੇ ਹੁੰਦਾ ਸੀ ਜੀ? ਗੁਰਦੁਆਰਾ ਜਿਹੜਾ ਪਿੰਡ ਦੇ ਵਿਚਕਾਰ ਪਿੰਡ ਦੇ ਹੁੰਦਾ ਸੀ। ਵਿਚਕਾਰ। ਅੱਛਾ, ਗੁਰਦੁਆਰਾ ਉਸ ਟਾਈਮ ਪੱਕਾ ਹੁੰਦਾ ਸੀ? ਪੱਕਾ ਉਦੋਂ ਬਾਅਦ ਵੀ ਬੜਾ ਕਰ ਰਿਹਾ। ਹੁਣ ਤਾਂ ਖਤਮ ਹੋ ਗਿਆ, ਰਹਿਸ਼ ਹੋ ਗਈ ਲੋਕਾਂ ਦੀ। ਖਤਮ ਹੋ ਗਿਆ ਟਾਟ। ਆ ਨੰਬਰ ਦੇ ਅੱਛਾ। ਫੋਨ ਦਾ। ਨਾ ਚਾਚਾ ਜੀ ਦੇ ਪੋਤਰੇ ਨੇ, ਤੇ ਇਹਨਾਂ ਦਾ WhatsApp ਨੰਬਰ ਹੈ। ਤੁਸੀਂ ਜਿਸ ਵਕਤ ਵੀ ਇਹ ਵੀਡੀਓ ਦੇਖਦੇ ਹੋ ਤੇ ਇਹਨਾਂ ਦੇ ਨਾਲ ਰਾਬਤਾ ਕਰਨਾ, ਤੇ ਇਹ ਬਜ਼ੁਰਗ ਫਿਰ ਜਿਹੜੇ ਨੇ ਉਹ ਇਨਸ਼ਾਅੱਲਾ ਤੁਹਾਡੇ ਨਾਲ ਗੱਲਬਾਤ ਕਰਨਗੇ, ਤੇ ਨਾਲੇ ਜਿਹੜਾ ਨਾ ਉਹ ਤੁਹਾਡਾ ਮਜ਼ੀਦ ਜਿਹੜਾ ਨਾ ਉਹ ਆਪਣੇ ਗੱਲਾਂ ਨੂੰ ਸਾਂਝਾ ਕਰਨਗੇ। ਇਹ ਜਿਹੜੀਆਂ ਨੇ ਜੀ ਮਜ਼ੀਦ ਤੁਸੀਂ ਇਹਨਾਂ ਦੇ ਨਾਲ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਯਾਦ ਕਰਦੇ ਪਏ, ਇਹ ਵੀ ਅਜੇ ਤੱਕ ਤੁਹਾਡੀਆਂ ਯਾਦਾਂ ਆਪਣੇ ਦਿਲ 'ਚ ਸਮਾਈਆਂ ਹੋਈਆਂ ਨੇ ਇਹਨਾਂ ਨੇ, ਤੇ ਬੜੇ ਖੁਸ਼ ਨੇ ਇਸ ਚੀਜ਼ ਤੋਂ ਕਿ ਸਾਡੇ ਪਿੰਡ ਤੋਂ ਗਏ ਨੇ ਤੇ ਉਹਨਾਂ ਨੇ ਯਾਦ ਕੀਤਾ ਪਿੰਡ ਵਾਲਿਆਂ ਨੂੰ ਵੀ, ਪਿੰਡ ਨੂੰ, ਤੇ ਪਿੰਡ ਦੇ ਵਿੱਚ ਮੌਜੂਦ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਯਾਦ ਕੀਤਾ। ਤੇ ਇਹ ਉਹਨਾਂ ਦੇ ਪੁੱਤਰੇ ਨੇ। ਇਹਨਾਂ ਦਾ ਨੰਬਰ ਜਿਹੜਾ ਨਾ ਤੁਸੀਂ ਨੋਟ ਕਰ ਲਵੋ, ਤੇ ਜਿਉਂ ਹੀ ਤੁਸੀਂ ਵੀਡੀਓ ਦੇਖਦੇ ਹੋ ਤੇ ਇਹਨਾਂ ਦੇ ਨਾਲ ਜਿਹੜਾ ਆਪਣਾ ਰਾਬਤਾ ਕਰ ਲਓ, ਤੇ ਉਮੀਦ ਹੈ ਇਨਸ਼ਾਅੱਲਾ ਤੁਹਾਡਾ ਦਿਲ ਖੁਸ਼ ਹੋਵੇਗਾ। ਤੇ ਬੇਟਾ ਤੁਹਾਡਾ ਨਾਮ ਕੀ ਹੈ ਜੀ? ਗੁਲਸ਼ੇਰ। ਕੀ ਬੋਲ? ਗੁਲਸ਼ੇਰ। ਅੱਛਾ। ਤੇ ਨੰਬਰ ਮੇਰਾ 0307 0000 339। ਰਿਪੀਟ ਕਰ ਦਿਓ। 0307 0000 339। ਨਾਲ ਆਪਣਾ ਰੈਫਰੈਂਸ ਦੱਸ ਦਿਓ। ਇਹ ਮੇਰੇ ਦਾਦਾ ਬੂ ਨੇ ਤੇ ਪਿੰਡ ਹਰਦੇਵ ਦਾ ਹੈ। ਪਿੰਡ ਹਰਦੇਵ। ਹਾਂਜੀ। ਇਹ ਤੁਹਾਡੇ ਦਾਦਾ ਬੂ ਨੇ। ਹਾਂਜੀ। ਤੁਹਾਡਾ ਨਾਮ ਗੁਲਸ਼ੇਰ ਹੈ? ਗੁਲਸ਼ੇਰ। ਠੀਕ ਹੈ, ਮਿਹਰਬਾਨੀ।